ਕਹਿੰਦੇ ਨਾ ਰਾਂਝਾ ਰਾਜ਼ੀ ਕਰਨਾ ਚਾਹੀਦਾ ਹੈ ਨਾ। ਹਾਂ ਇੱਕ ਵਾਰੀ ਜ਼ਿੰਦਗੀ ਹੋਣੀ, ਹਾਂ ਫੇਰ ਨਹੀਂ ਆਉਣੀ। ਫੇਰ ਨਹੀਂ ਜਿਹੜੇ ਦਿਲ 'ਚ ਚਾਹ ਨੇ ਨਾ, ਹਾਂ ਮਾੜਾ ਨਹੀਂ ਹੋਣਾ ਚਾਹੀਦਾ। ਚਾਹ ਸੋਹਣਾ ਹੋਣਾ ਚਾਹੀਦਾ। ਸਿਆਣੇ ਕਹਿੰਦੇ ਵੀ ਇੱਥੇ ਇੱਕ ਹੀ ਗੇੜਾ। ਹਾਂ ਅਗਲੇ ਦੀ ਕੋਈ ਪਤਾ ਨਹੀਂ। ਨਹੀਂ ਉਹ ਬਾਅਦ ਚੋਂ ਕੀ ਹੈ ਕੀ ਨਹੀਂ ਹੈਗਾ। ਜਿਹੜਾ ਇੱਥੇ ਗੇੜਾ ਨਾ, ਉਹਨੂੰ ਐ ਰੱਜ ਕੇ ਹੰਡਾ ਕੇ ਜਾ। ਉਹ ਬੁੱਲੇ ਸ਼ਾਹ ਕਹਿੰਦੇ ਨੇ ਕਿ ਵੇ ਬੁੱਲੇ ਆਸਾ ਮਰਨਾ ਨਹੀਂ, ਗੋਰ ਪਿਆ ਕੋਈ ਹੋਰ। ਉਹ ਕਹਿੰਦਾ ਕਿ ਜੁੱਸਾ ਜਿਹੜਾ ਨਾ ਸਾਡਾ ਆ ਮਰ ਜਾਣਾ ਹੈ, ਅਸੀਂ ਨਹੀਂ ਮਰਨਾ। ਨਾਮ ਨਹੀਂ ਮਰਨਾ, ਨਾਮ ਹਮੇਸ਼ਾ ਜ਼ਿੰਦਾ ਰਹਿੰਦਾ। ਤੇ ਨਾਮ ਹਮੇਸ਼ਾ ਜ਼ਿੰਦਾ ਰੱਖਣ ਵਾਸਤੇ ਨਾ ਉਹ ਚੰਗੇ ਕੰਮ ਕਰਨੇ ਚਾਹੀਦੇ। ਹਾਂਜੀ, ਚੰਗਿਆਈ ਜਿਹੜੀ ਆ ਹਮੇਸ਼ਾ ਜ਼ਿੰਦਾ ਰਹਿੰਦੀ, ਉਹ ਵੱਡੀ। ਹਾਂ, ਤੇ ਤੁਸੀਂ ਪਹਿਲੇ ਵੀ ਏਦਾਂ ਪਰਿਆ ਪੰਚਾਇਤਾਂ ਵਿੱਚ ਬਹਿ ਕੇ, ਜਿਵੇਂ ਉਹ ਤੁਸੀਂ ਬੜੀਆਂ ਸਿਆਣੀਆਂ ਗੱਲਾਂ ਕਰਦੇ, ਲੋਕ ਤੁਹਾਨੂੰ ਪਸੰਦ ਵੀ ਇਸ ਵਾਸਤੇ, ਤੁਹਾਨੂੰ ਪਤਾ ਇਸ ਵਾਸਤੇ ਕਰਦੇ ਕਿ ਬੰਦਾ ਜਦੋਂ ਗੱਲ ਕਰਦਾ ਨਾ ਤੇ ਇਹ ਦਿਲ ਤੇ ਵੱਜਦੀ ਹੈ। ਹਰ ਬੰਦੇ ਨੂੰ ਐਵੇਂ ਲੱਗਦਾ ਯਾਰ ਕਿ ਮੇਰੀ ਗੱਲ ਕਰਦਾ ਪਿਆ। ਉਹ ਸਿਆਣੀਆਂ ਗੱਲਾਂ ਉਹ ਕਿੱਥੋਂ ਸਿੱਖੀਆਂ? ਉਹ ਤੁਹਾਡੇ ਵਾਲਦ ਸਾਹਿਬ ਕਰਦੇ ਸਨ, ਉਹ ਚਾਚਾ ਤਾਇਆ ਜਾਂ ਐਵੇਂ ਪਰਿਆ ਪੰਚਾਇਤਾਂ 'ਚ ਨੁਕਰੇ ਲਾ ਕੇ ਖੜੋ ਜਾਂਦੇ ਸੀ। ਕਿਉਂਕਿ ਹੁਣ ਤਾਂ ਤੁਹਾਨੂੰ ਪਹਿਲੀ ਸੀਟ ਤੇ ਜਗ੍ਹਾ ਦਿੰਦੇ ਹੋਣਗੇ, ਰੱਬ ਨੇ ਇੱਜ਼ਤ ਦੇਤੀ ਹੈ। ਤੇ ਪਹਿਲੇ ਕਿਵੇਂ ਸਿੱਖੀਆਂ ਆਹ ਗੱਲਾਂ, ਇੰਨੀਆਂ ਕਿੱਥੋਂ ਆਈਆਂ? ਉਮਰ ਵੀ ਕੋਈ ਨਹੀਂ, 50 ਸਾਲ ਨਹੀਂ ਹੋ ਗਈ। ਤੁਹਾਡਾ ਪਿਛੋਕੜ ਪਿੰਡ? ਹਾਂ, ਮੇਰਾ ਪਿਛੋਕੜ ਪਿੰਡ ਹੈ। ਵੈਸੇ ਅਸੀਂ ਫਿਰੋਜ਼ਪੁਰ ਤੋਂ ਆ, ਇੰਡੀਆ। ਅੱਛਾ, ਫਿਰੋਜ਼ਪੁਰੀ ਹੈ। ਹਾਂ, ਫਿਰੋਜ਼ਪੁਰ। ਚੰਗੇ ਆ ਸਾਰੇ ਜੀ, ਅਸੀਂ ਤਾਂ ਉਂਝ ਹੱਸਦੇ ਆ। ਪਿੰਡਾਂ ਦੇ ਵਿੱਚ ਨਾ ਥੋੜਾ ਜਿਹਾ ਚਲੇ ਜਾਈਏ ਨਾ ਪਿੱਛੇ ਨੂੰ 10-15 ਸਾਲ, ਤੇ ਪਿੰਡਾਂ ਦੇ ਵਿੱਚ ਨਾ ਉਹ ਬੈਠਕ ਹੁੰਦੀ ਸੀ ਜਿੱਥੇ ਬੰਦੇ ਨਾ, ਖਾਸ ਕਰ ਸਾਡੇ ਡੇਰਿਆਂ ਡੰਡਿਆਂ ਤੇ ਨਾ, ਤੇ ਬਾਬੇ ਵਿੱਚ ਬੈਠੇ ਵੱਡੇ ਨਿੱਕੇ ਸਾਰੇ, ਤੇ ਉੱਥੋਂ ਗੱਲਾਂ ਬੜੀਆਂ ਲੱਭਦੀਆਂ। ਹੁਣ ਵੀ ਮੈਂ ਗੱਲਾਂ ਮੈਨੂੰ ਅੱਧੇ ਨਾਲੋਂ ਬਹੁਤੀਆਂ ਹਲੇ ਵੀ ਪਿੰਡ ਦੀਆਂ ਜਿਹੜੀਆਂ ਨਾ ਉਹ ਬੈਠਕਾਂ 'ਚ ਲੱਭਦੀਆਂ। ਸਹੀ ਗੱਲ ਹੈ। ਕੋਈ ਬਾਬਾ ਬੈਠਾ ਨਾ ਤੇ ਉਹ ਗੱਲਬਾਤ ਉਹ ਟੋਰੀ ਰੱਖਦਾ, ਉਹਦੇ ਕੋਲ ਜ਼ਿੰਦਗੀ ਦਾ ਸਾਰਾ ਹੁੰਦਾ ਤਜਰਬਾ, ਉਹ ਸਾਰੀ ਗੱਲ ਏਦਾਂ ਵੀ। ਉਹ ਅਸਲ ਜਿਹੜਾ ਜਿੱਥੋਂ ਸਾਨੂੰ ਸਿੱਖਣਾ ਸੀ ਨਾ, ਉਹ ਤਾਂ ਬੂਹਾ ਅਸੀਂ ਬੰਦ ਕਰ ਲਿਆ। ਹੁਣ ਵੱਡ ਵਡੇਰਿਆਂ ਕੋਲ ਬਹਿੰਦਾ ਕੋਈ ਨਹੀਂ। ਸਹੀ ਗੱਲ। ਤੇ ਉਹ ਹੁਣ ਡਿਗਰੀਆਂ ਚੱਕੀ ਫਿਰਦੇ ਆ। ਹੁਣ ਉਹ ਚੱਟੀ ਜਾਓ ਡਿਗਰੀਆਂ ਨੂੰ, ਫਿਰ ਉਹਦਾ ਸਹੀ ਗੱਲ, ਉਹ ਕੁਛ ਵੀ ਨਹੀਂ ਹੈ ਉਹਦੇ। ਤੁਸੀਂ ਵੇਖਿਆ ਹੋਣਾ, ਤੁਹਾਡਾ ਤਜਰਬਾ ਵੀ ਹੋਣਾ ਕਿ ਐਮ.ਏ ਕੀਤਾ ਹੈ, ਲੇਕਿਨ ਉਹ ਗੱਲਬਾਤ ਕਰਨ ਦਾ ਕੋਈ ਨਹੀਂ ਪਤਾ, ਹਨਾ। ਉਹ ਬੈਠੇ ਆ ਨਹੀਂ ਪਤਾ ਕਿ ਕਿਹਦੇ ਨਾਲ ਕਿਵੇਂ ਗੱਲ ਕਰਨੀ ਹੈ, ਗੱਲ ਸ਼ੁਰੂ ਕਿਵੇਂ ਕਰਨੀ ਹੈ, ਮੁਕਾਉਣੀ ਕਿਵੇਂ ਹੈ, ਇਹਨਾਂ ਚੀਜ਼ਾਂ ਦਾ ਨਹੀਂ ਪਤਾ। ਤੇ ਆਹ ਚੀਜ਼ਾਂ ਵਾਕਈ ਆ ਡੇਰਿਆਂ ਤੋਂ ਲੱਭਦੀਆਂ ਨੇ, ਬੈਠਕਾਂ ਚੋਂ ਲੱਭਦੀਆਂ ਨੇ, ਬਜ਼ੁਰਗਾਂ ਕੋਲ ਲੱਭਦੀਆਂ ਨੇ। ਤੇ ਅੱਗੇ ਤੁਹਾਡਾ ਹੁਣ ਕੀ ਪਲਾਨ ਹੈ ਕਿ ਯਾਰ ਮੈਂ ਨਾ ਫਿਊਚਰ ਦੇ ਵਿੱਚ ਆਹ ਕਰਨਾ ਹੈ, ਕਿ ਜਿੱਧਰ ਨੂੰ ਬਸ ਲੈ ਗਿਆ ਹਵਾ, ਜਿੱਧਰ ਨੂੰ ਚੱਲੀ ਉਧਰ ਨੂੰ ਟੁਰ ਪੈਣਾ? ਕੋਈ ਜ਼ਿਹਨ 'ਚ ਬੰਦਾ ਸੋਚਦਾ ਹੈ ਕਿ ਆਹ ਕੰਮ ਕਰਨਾ ਹੈ ਯਾਰ। ਇੱਥੇ ਤੱਕ ਨਾ ਮੈਂ ਕੋਈ ਪੁੱਜ ਕੇ ਨਹੀਂ ਆਇਆ ਜੀ। ਹਾਂ, ਇੱਥੇ ਤੱਕ ਵੀ ਉਹ ਆਪ ਹੀ ਲੈ ਕੇ ਆਇਆ, ਤੇ ਗਾਹਾਂ ਵੀ ਉਹਦੀ ਮਰਜ਼ੀ ਹੈ ਜਿੱਧਰ ਨੂੰ ਗੱਲ ਹੋ ਜਾਏ। ਮੈਂ ਤਾਂ ਇੰਨਾ ਵੀ ਨਹੀਂ ਸੋਚਿਆ ਸੀ ਜਿੱਥੇ ਤੱਕ ਆ ਗਿਆ। ਇਹ ਵੀ ਮੈਂ ਕੋਈ ਸੋਚ ਕੇ ਜਾਂ ਮੈਂ ਕਹਾਂ ਵੀ ਮੈਂ ਆਪਣੀ ਚਲਾਕੀ ਨਾ ਆਇਆ, ਤੇ ਇੱਥੇ ਤੱਕ ਵੀ ਰੱਬ ਲੈ ਕੇ ਆਇਆ। ਤੇ ਗਾਹਾਂ ਵੀ ਉਹਨੂੰ ਪਤਾ ਮੇਰਾ ਨਾ ਕੋਈ ਪਹਿਲਾਂ ਕੋਈ ਪ੍ਰੋਗਰਾਮ ਸੀ ਪਿੱਛੇ, ਤੇ ਨਾ ਕੋਈ ਅਗਾਂਹ ਪ੍ਰੋਗਰਾਮ। ਉਹ ਬਸ ਉਹ ਇੱਥੇ ਵੀ ਤੱਕ ਵੀ ਮੈਂ ਰਾਜੀ ਹਾਂ। ਅੱਜ ਜਾਣ ਨਿਕਲ ਜੇ ਨਾ, ਮੈਨੂੰ ਗਿਲਾ ਕੋਈ ਨਹੀਂ। ਹਾਂ, ਮੈਂ ਖੁਸ਼ ਹਾਂ। ਹਾਂਜੀ ਯਾਰ, ਜਿਹੜੀ ਸਾਦਗੀ ਹੈ ਨਾ, ਆ ਕਮਾਲ ਹੈ। ਅੱਛਾ, ਸਾਦਗੀ ਦਾ ਜਿਹੜਾ ਹੁਸਨ ਹੈ, ਤੁਸੀਂ ਸ਼ਾਇਦ ਤੁਹਾਨੂੰ ਆਪਣਾ ਨਾਂ ਫੀਲ ਹੁੰਦਾ ਹੋਵੇ ਕਦੀ ਕਿਸੇ ਹੋਰ ਦੀ ਸਾਦਗੀ ਨੂੰ ਵੇਖ ਕੇ, ਜਿਹੜਾ ਉਹਦੇ 'ਚ ਹੁਸਨ ਨਜ਼ਰ ਆਉਂਦਾ ਹੈ ਨਾ, ਉਹ ਬਹੁਤ ਸੋਹਣਾ ਹੈ। ਇੱਥੇ ਸਾਰੇ ਹੀ ਇਦਾਂ ਦੀਆਂ ਜੀ। ਅੱਛਾ। ਹਾਂ, ਪਿੰਡ 'ਚ। ਹਾਂ, ਤੁਸੀਂ ਹੁਣ ਕਰਾਚੀ ਰਹੇ ਆ, ਤੇ ਪਿੰਡ ਛੱਡੇ ਨੂੰ ਤੁਹਾਨੂੰ ਟਾਈਮ ਹੋ ਗਿਆ? ਹਾਂ, ਬੜਾ ਟਾਈਮ ਹੋ ਗਿਆ। ਹਾਂ, ਤਾਂ ਤੁਹਾਨੂੰ ਲੱਗਦੇ ਤਾਂ ਹੀ। ਇੱਥੇ ਸਾਰੇ ਹੀ ਇਦਾਂ ਦੇ ਪਿੰਡ ਦੇ ਵਿੱਚ। ਅੱਛਾ, ਤੇ ਜਿਵੇਂ ਉਹ ਫਿਲਮਾਂ ਹੁਣ ਅੱਗੇ ਸ਼ੁਰੂ ਕੀਤੀਆਂ, ਸਾਂਝਾ ਪੰਜਾਬ, ਤੇ ਉਹਦੇ 'ਚ ਐਕਟਿੰਗ ਵਗੈਰਾ ਉਹ ਬਹੁਤਾ ਫੰਬਲ ਨਹੀਂ ਹੋਏ? ਸਿਖਾਈ ਕਿਸੇ ਨੇ ਕਿ ਹੁਣ ਬਾਰ-ਬਾਰ ਕਿ ਨਹੀਂ ਯਾਰ ਇੰਝ ਮੈਂ ਇੰਝ ਨਹੀਂ ਕਹਿਣਾ, ਇੰਝ ਕਹਿਣਾ ਸੀ, ਉਹ ਫਿਰ ਦੁਬਾਰਾ ਰਿਪੀਟ ਕੀਤਾ, ਫਿਰ ਇੰਝ ਕਹਿਣਾ ਸੀ, ਫਿਰ ਰਿਪੀਟ ਕੀਤਾ? ਮੈਨੂੰ ਨਾ ਜੀ ਉਹਨਾਂ ਨੇ ਬਾਕੀ ਸਾਰਿਆਂ ਨੂੰ ਲਿਖ ਕੇ ਦਿਆ, ਮੈਨੂੰ ਨਹੀਂ ਲਿਖ ਕੇ ਦਿਆ। ਅੱਛਾ। ਹਾਂ, ਤੁਸੀਂ ਉਹ ਦੇਖ ਵੀ ਲਿਓ ਚਾਹੇ ਪੂਰੀ ਫਿਲਮ, ਜਿਵੇਂ ਦਿਲ ਕਰਦਾ। ਹਾਂਜੀ। ਅੱਛਾ। ਹਾਂ, ਮੇਰੇ ਨਹੀਂ ਲਿਖੇ ਹੋਏ ਸੀ। ਜੋ ਆਇਆ ਉਹ ਠੋਕ ਦਿੱਤਾ। ਹਾਂ, ਉਹ ਤੁਸੀਂ ਦੇਖਿਓ। ਹਾਂਜੀ। ਵਾਹ ਬਈ ਵਾਹ, ਕਿਆ ਬਾਤ। ਤੇ ਉਹ ਅੱਗੇ ਜ਼ਾਹਰਾ ਹੁਣ ਜਿਵੇਂ ਤੁਹਾਡਾ ਉਹ ਸੁਭਾਅ ਹੈਗਾ ਨਾ, ਉਵੇਂ ਫਿਰ ਉਹ ਚੀਜ਼ਾਂ ਉਹ ਬੰਦਾ ਅਬਜ਼ਰਵ ਕਰ ਲੈ। ਹੁਣ ਗੁਰਚੇਤ ਕਿਹੜਾ ਅੱਜ ਤੱਕ ਉਹਦਾ ਅਦਾਕਾਰ? ਨਹੀਂ, ਬੜਾ ਵੱਡਾ, ਉਹ ਬੜਾ ਵੱਡਾ ਅਦਾਕਾਰ ਹੈ। ਤੇ ਉਹ ਪਿਕ ਕਰ ਲੈਂਦੇ ਚੀਜ਼ਾਂ ਕਿ ਆਹ ਬੰਦੇ ਵਿੱਚ ਨਾ ਆਹ ਕੁਆਲਿਟੀ ਹੈ, ਇਸ ਬੰਦੇ ਨੂੰ ਆਹ ਕਰੈਕਟਰ ਦੇਣਾ, ਬੜਾ ਸੋਹਣਾ ਨਿਭਾ ਲੂਗਾ ਨਾ। ਹਾਂ, ਨਹੀਂ ਜੀ, ਉਹਦੇ ਕੋਲੋਂ ਤਾਂ ਅਸੀਂ ਸਿੱਖਦੇ ਰਹੇ ਹਾਂ। ਉਹ ਤਾਂ ਕਿਆ ਬਾਤ ਉਹਦੀ। ਤੇ ਬੰਦਾ ਵੀ ਮਿਟਿਆ ਹੈ। ਹਾਂ, ਬੰਦਾ ਵੀ ਮਿਟਿਆ, ਸਾਧੂ ਬੰਦਾ।
ਸਹੀ ਬਾਤ ਹੈ, ਸਹੀ ਬਾਤ ਹੈ। ਤੇ ਇਸ ਸੋਸ਼ਲ ਮੀਡੀਆ ਦੀ ਵਜ੍ਹਾ ਨਾਲ ਤੁਸੀਂ ਹੁਣ ਦੁਨੀਆ ਘੁੰਮਣ ਜਾ ਰਹੇ ਹੋ, ਦੁਬਈ ਦੇ ਵਿੱਚ ਚੱਕਰ ਲੱਗ ਗਏ, ਉੱਥੇ ਜਾ ਕੇ ਵੀ ਲੋਕ ਐਂ ਜੱਫੀਆਂ ਪਾਉਂਦੇ ਹੈ ਨਾ, ਬੜਾ ਪਿਆਰ ਕਰਦੇ। ਪਿਆਰ ਕਰਦੇ। ਤੇ ਉਹ ਅੱਗੇ ਹੁਣ ਕੀ ਕੋਈ ਆਫਰ ਆਉਂਦੀ ਹੈ, ਫਰਜ਼ ਕਰੋ ਤੁਹਾਨੂੰ ਕਿਸੇ ਇੰਡੀਆ ਦੀ ਫਿਲਮ ਦੀ ਆਫਰ ਆ ਜਾਂਦੀ ਹੈ, ਕਹਿੰਦੇ ਪੰਜਾਬੀ ਮੂਵੀ ਦੀ, ਤੇ ਕੋਈ ਵੱਡਾ ਅਦਾਕਾਰ ਤੁਹਾਨੂੰ ਕਹਿੰਦਾ ਯਾਰ ਕਿ ਆਪਾਂ ਮੂਵੀ ਕਰਨੀ ਤੇ ਕੀ ਪਲਾਨ ਹੈ, ਕਰੋਗੇ ਫਿਰ? ਮੈਂ ਜੀ ਤੁਹਾਨੂੰ ਉਹ ਗੱਲ ਉਹੀ ਆ ਜਾਂਦੀ ਹੈ ਨਾ ਜੀ, ਵੀ ਜਿੱਧਰ ਨੂੰ ਹੋਈ ਨਾ ਬਸ ਹਾਂ ਹਾਂ, ਤੁਹਾਨੂੰ ਦੱਸਿਆ ਵੀ ਇੱਥੇ ਤੱਕ ਮੈਂ ਆਪਣੀ ਆਇਆ ਹੀ ਨਹੀਂ ਚਲਾਕੀ ਹੁਸ਼ਿਆਰੀ ਨਾਲ, ਜਾਂ ਮੇਰਾ ਆਪਣਾ ਕੋਈ ਹੈ ਹੀ ਨਹੀਂ ਸੀ ਉਹ, ਤੇ ਗਾਹਾਂ ਵੀ ਜਿੱਧਰ ਨੂੰ ਹਿਸਾਬ ਲੱਗਿਆ। ਹਾਂਜੀ, ਅਫਜ਼ਲ ਸਾਹਿਬ ਨੂੰ ਤੁਸੀਂ ਮਿਲੇ ਆ ਜੀ? ਅਫਜ਼ਲ ਸਾਹਿਬ ਤੇ ਮੇਰਾ ਜਿਗਰ ਹੈ। ਅੱਛਾ, ਮੈਂ ਵੀ ਮਿਲਿਆ ਉਹਨਾਂ ਨੂੰ। ਬਹੁਤ ਪਿਆਰ ਆ ਉਹਨਾਂ ਦੇ ਨਾਲ, ਜਿਹੜਾ ਮੇਰਾ ਮਤਲਬ ਘਰੇਲੂ ਉਹਨਾਂ ਦਾ ਰਿਲੇਸ਼ਨ ਹੈ। ਮੈਨੂੰ ਆਪਣਾ ਛੋਟਾ ਭਾਈ ਕਹਿੰਦੇ ਨੇ, ਪੁੱਤਰ ਕਹਿੰਦੇ ਨੇ। ਮੈਂ ਲਾਹੌਰ ਹੋਵਾਂ ਤੇ ਮੈਂ ਰੋਜ਼ ਉਹਨਾਂ ਦੇ ਨਾਲ ਮਿਲ ਮੁਲ ਕਰਦਾ, ਮਤਲਬ ਸਾਰੀ ਰਾਤ ਅਸੀਂ ਫੱਟਿਆਂ ਤੇ ਬਹਿ ਕੇ ਤੇ ਚਾਹਵਾਂ ਜਿਹੜਾ ਨਾ ਉਹ ਪੀਂਦੇ ਆ, ਤੇ ਅੱਗੇ ਪਿੱਛੇ ਸਾਰੇ ਮਾਮਲਾ ਐਦਾਂ ਦਾ ਪਿਆਰ ਹੈ ਉਹਨਾਂ ਦੇ ਨਾਲ। ਤੇ ਤੁਹਾਨੂੰ ਕਿਵੇਂ ਉਹਨਾਂ ਦੇ ਸੁਭਾਅ, ਉਹਨਾਂ ਦੇ? ਨਹੀਂ, ਕਿਆ ਬਾਤ ਹੈ ਜੀ, ਉਸਤਾਦ ਲੋਕ ਆ ਹਾਂ, ਉਹ, ਵੱਡੇ ਲੋਕ। ਤੇ ਉਹ ਕੱਟੇ ਵਾਲੀ ਵੀਡੀਓ ਤਾਂ ਤੁਹਾਡੀ ਗੁੱਡੀ ਚੜੀ ਤੇ ਦੁਬਾਰਾ ਕੱਟੇ ਰੱਖੇ ਕੋਈ ਨਾ? ਕੱਟਿਆ ਮਗਰ ਕੱਟੇ ਬੈਠੇ ਆ। ਨਹੀਂ, ਉਹ ਜਿਹੜੇ ਉਹ ਨੁਕਸਾਨ ਵਾਲੇ ਉਹ ਤੇ ਨਹੀਂ ਫਿਰ? ਹਾਂਜੀ, ਨੁਕਸਾਨ ਕਾਹਦਾ ਜੀ, ਉਹ ਸਟਾਰ ਬਣਾ ਗਈ। ਹਾਂ, ਇਹੋ ਜਿਹਾ ਘਾਟਾ ਸਭ ਨੂੰ ਪਵੇ। ਸਹੀ ਗੱਲ। ਤੇ ਇੱਥੇ ਤਾਂ ਬਹੁਤ ਤੁਹਾਡੇ ਕੋਲ ਰਸ਼ ਲੱਗਾ ਰਹਿੰਦਾ ਹੋਣਾ। ਕਦੀ ਜਿਹੜੀ ਸ਼ੋਹਰਤ ਹੈ ਇਹਦੇ ਤੋਂ ਆ ਵੀ ਹੋਇਆ ਕਿ ਯਾਰ ਉਕਤਾ ਗਿਆ ਵੀ ਯਾਰ ਆਹ ਕੀ ਹੈ ਯਾਰ, ਹੁਣ ਮੈਨੂੰ ਸਕੂਨ ਵੀ ਕੋਈ ਨਹੀਂ, ਜਿਵੇਂ ਅਸੀਂ ਤੁਹਾਨੂੰ ਸੁੱਤਿਆਂ ਨੂੰ ਆਣ ਕੇ ਉਠਾਤਾ, ਤੁਸੀਂ ਕਿਹਾ ਸਰ ਰਾਤ ਜਾਗਦਾ ਰਿਹਾ, ਸੁਬਾਹ ਸੁੱਤਾ ਸੀ ਤੇ ਅਸੀਂ 10 ਵਜੇ ਆਣ ਕੇ ਉਠਾ ਲਿਆ। ਨਹੀਂ, ਉਹ ਤਾਂ ਫਿਰ ਨਾ ਸ਼ੁਕਰੀ ਹੋ ਜਾਂਦੀ ਨਾ ਜੀ, ਤੇ ਨਾਲੇ ਪ੍ਰਾਹੁਣੇ ਵੈਸੇ ਵੀ ਤੁਹਾਨੂੰ ਪਤਾ ਰੱਬ ਦੀ ਰਹਿਮਤ ਹੁੰਦੇ। ਹਾਂਜੀ, ਚਲੋ ਜੀ, ਬਹੁਤ ਸ਼ੁਕਰੀਆ ਅੰਜਮ ਜੀ, ਮਿਹਰਬਾਨੀ। ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ। ਤੇ ਜਦੋਂ ਸਾਡਾ ਕੋਈ ਫੇਰ ਸਬਬ ਬਣਿਆ ਫਿਰ ਤੁਹਾਡੇ ਨਾਲ ਜਦੋਂ ਮਰਜ਼ੀ ਆਓ ਜੀ, ਤੁਹਾਡਾ ਆਪਦਾ ਘਰ ਆ। ਬਹੁਤ ਮਿਹਰਬਾਨੀ। ਤੁਹਾਡੀ ਬੋਲਣੀ ਫਿਰ ਰੇਡੀਓ ਦੇ ਉੱਤੇ ਤੁਹਾਨੂੰ ਸੁਣਦੇ ਰਹਿੰਦੇ ਆ, ਤੇ ਉਹ ਬੋਲ ਕੇ ਤੁਹਾਨੂੰ ਤਜਰਬਾ ਹੋ ਗਿਆ, ਤੇ ਬਹੁਤ ਮਿੱਠੀ ਆਵਾਜ਼ ਆ ਤੁਹਾਡੀ। ਹਾਂਜੀ, ਤੇ ਉਹ ਬੜਾ ਸੋਹਣਾ ਤੁਸੀਂ ਕੰਮ ਕਰ ਰਹੇ ਆ ਜੀ। ਆਪਣਾ ਪੰਜਾਬ ਦੀ ਖਿਦਮਤ ਆ ਜੀ ਇਹ ਬਹੁਤ ਵੱਡੀ, ਉਸ 'ਚ ਤੁਸੀਂ ਆਪਣਾ ਹਿੱਸਾ ਪਾ ਰਹੇ ਆ, ਤੇ ਅੱਲਾਹ ਤਾਲਾ ਜੀ ਇਦਾਂ ਹੀ ਤਰੱਕੀ ਦੇਵੇ। ਬਹੁਤ ਨੰਬਰ 1 ਤੇ ਜਾ ਰਿਹਾ ਜੀ ਪੰਜਾਬ ਵੇਖ ਟੀਵੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਮਿੱਤਰੋ ਪਿਆਰਿਓ, ਇਹ ਨੇ ਅੰਜਮ ਸੋਇਆ ਜੀ, ਜਿਨ੍ਹਾਂ ਦੇ ਸੁਭਾਅ ਦੇ ਬਾਰੇ ਤੁਸੀਂ ਸਾਰੇ ਵੀਡੀਓ ਵਿੱਚ ਦੇਖਦੇ ਹੋ। ਮੈਨੂੰ ਇੰਝ ਫੀਲ ਹੁੰਦਾ ਸੀ ਕਿ ਸ਼ਾਇਦ ਬਾਜ਼ ਔਕਾਤ ਬੰਦਾ ਕਰਦਾ ਨਾ ਕਿ ਰਿਕਾਰਡਿੰਗ ਵਾਸਤੇ ਜਾਂ ਕੈਮਰੇ ਦੇ ਅੱਗੇ ਆ ਕੇ ਯਾਰ ਕਿ ਥੋੜਾ ਜਿਹਾ ਬਨਾਵਟੀ ਕਰ ਲਓ। ਕੋਈ ਨਹੀਂ, ਯਕੀਨ ਕਰੋ, ਇੱਦਾਂ ਹੀ ਯਾਰ ਭਾਈ ਹੋਣੇ ਜਿਹੜੇ ਨੇ ਉਹ ਜਦੋਂ ਆਏ ਨੇ ਤੇ ਆਣ ਕੇ ਤੇ ਕੋਲੇ ਬੈਠੇ ਨੇ, ਤੇ ਪਤਾ ਲੱਗਿਆ ਕਿ ਬੰਦਾ ਅੰਦਰੋਂ ਅੱਲਾਹ ਤਾਲਾ ਨੇ ਬਹੁਤ ਸੋਹਣਾ, ਬਹੁਤ ਹੁਸਨ ਦਿੱਤਾ ਹੈ। ਤੇ ਇੰਝ ਦਾ ਜੇ ਬੰਦਾ ਹੋ ਜਾਵੇ ਨਾ, ਅੰਦਰੋਂ ਵੀ ਇੰਝ ਦਾ ਹੋ ਜਾਵੇ, ਤੇ ਯਕੀਨ ਕਰੋ ਫਿਰ ਰੱਬ ਜਿਹੜਾ ਉਹ ਗੁੱਡੀ ਚਾੜਦਾ ਹੈ, ਰੱਬ ਫਿਰ ਆਪੇ ਹੀ ਅਸਮਾਨਾਂ ਤੱਕ ਲੈ ਕੇ ਜਾਂਦਾ ਹੈ। ਤੇ ਇੰਝ ਦੀ ਸ਼ੋਹਰਤ, ਇੰਝ ਦੀ ਇੱਜ਼ਤ, ਇੰਝ ਦੀ ਦੌਲਤ ਜਿਹੜੀ ਹੈ ਉਹ ਸੋਹਣਾ ਸਿੰਘ ਸਭ ਨੂੰ ਦੇਵੇ। ਔਰ ਇੱਜ਼ਤ ਨੂੰ, ਦੌਲਤ ਨੂੰ, ਸ਼ੋਹਰਤ ਨੂੰ ਸੰਭਾਲਣਾ ਹਰ ਕਿਸੇ ਦੇ ਵੱਸ 'ਚ ਨਹੀਂ ਹੁੰਦਾ। ਉਮੀਦ ਕਰਨੇ ਆ ਕਿ ਤੁਹਾਨੂੰ ਸਾਡੀ ਅੱਜ ਦੀ ਬੈਠਕ ਬਹੁਤ ਵਧੀਆ ਲੱਗੀ ਹੋਏਗੀ। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ ਮੀਆਂ ਜੀ ਦੇ ਬੋਲਾਂ ਦੇ ਨਾਲ ਕਿ ਲੈ ਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ।